ਅਸੀਂ ਉਹਨੀ ਮਾਰਕੀਟ 'ਚ ਬੈਠੇ ਸੀਗੇ, ਅਸੀਂ ਉਹੀ ਵਿਸ਼ ਕਰ ਰਹੇ ਸੀ ਕਿ ਕਾਸ਼ ਸਾਨੂੰ ਕਹਿ ਦੇਣ ਵੀ ਜਾਓ ਲਾਹੌਰ ਦੇਖ ਆਓ, ਇਸਲਾਮਾਬਾਦ ਦੇਖ ਆਓ, ਤਾਂ ਅਸੀਂ ਕੁਝ ਸੋਚੇ ਬਿਨਾਂ ਇੱਥੋਂ ਹੀ ਨਹੀਂ ਚਲੇ ਗਏ। ਮੇਰੇ ਫਾਦਰ ਸਾਹਿਬ ਨੇ ਲਾਹੌਰ ਤੋਂ ਐਫਏ ਕੀਤੀ ਵੀ ਸੀ ਜੀ। ਰਾਏ ਦੌਲਤ ਦੇ ਫਾਦਰ ਦਾ ਨਾਂ ਸੀ ਸੋਹਣ ਲਾਲ ਦੇ ਫਾਦਰ ਦਾ ਨਾਂ ਸੀ ਵਧਾਵਾ ਰਾਮ। ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦਾ ਜੀ ਮਤਲਬ ਵੀ ਹੁਣ ਵੀ ਨਾ ਕਈ ਵਾਰੀ ਉਹ ਯਾਦ ਕਰਕੇ ਰੋ ਪੈਂਦੇ ਸੀ। ਉਹ ਕਹਿੰਦੇ ਤੈਨੂੰ ਕੀ ਪਤਾ ਲਾਹੌਰ ਕੀ ਸੀ ਕੀ ਨਹੀਂ, ਤੈਨੂੰ ਕੀ ਦੱਸਾਂ ਮੈਂ। ਪਰ ਉਹ ਮੇਰੀਆਂ ਯਾਦਾਂ ਭਾਜੀ ਇੰਨੀਆਂ ਦਿਲ 'ਚ ਵੱਸੀਆਂ ਪਈਆਂ ਸੀ ਵੀ ਮੈਂ ਕਿਹਾ ਮੈਂ ਜੇ ਜਿਉਂਦੇ ਜੀ ਜਾਣਾ ਹੀ ਜਾਣਾ ਇੱਕ ਵਾਰੀ ਆਪਣੇ ਘਰੇ। ਇਹ ਕਹਿੰਦੀ ਸਾਡੇ ਦਾਦੇ ਦਾ ਪਿੰਡ ਦੇਖਣਾ ਸੀ ਪਿਛਲਾ। ਕਾਫੀ ਯਾਦ ਕਰਦੇ ਸੀ ਕੁੱਡੀਆਂ ਪਿੰਡ ਨੂੰ, ਪੜਾਣਾ ਪਿੰਡ, ਮਤਲਬ ਉਹਨਾਂ ਦੀ ਵੀ ਇੱਛਾ ਸੀ ਵੀ ਜੇ ਉਹ ਹੁਣ ਜਿਉਂਦੇ ਹੁੰਦੇ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋਣੇ। 47 ਦੀ ਇੱਕ ਪੀੜ੍ਹੀ ਜਿਨ੍ਹਾਂ ਨੇ 47 ਵੇਖੀ ਉਹ ਅੱਜ ਸਾਡੇ 'ਚ ਮੌਜੂਦ ਨਹੀਂ ਹੈ, ਲੇਕਿਨ ਤੜਪ ਆਪਣੇ ਪਿੰਡ ਦੀ ਜਿਹੜੀ ਇੱਕ ਖਿੱਚ ਹੈ ਉਹ ਬਰਕਰਾਰ ਹੈ। ਮੈਂ ਉਹੀ ਕਹਿ ਰਹੀ ਸੀ, ਮੈਂ ਕਿਹਾ ਪਾਪਾ ਵੀਰ ਜੀਆਂ ਨੂੰ ਪੁੱਛੋ ਆਪਾਂ ਅਗਲੇ ਮਹੀਨੇ ਹੀ ਆ ਜਾਣਾ, ਕੋਈ ਚੱਕਰ ਨਹੀਂ ਹੈ। ਜਿਵੇਂ 75 ਸਾਲ ਮੇਰੇ ਖਿਆਲ 'ਚ ਆਲਮੋਸਟ ਹੋ ਗਏ ਆਪਣੀ ਵੰਡ ਨੂੰ, ਕੀ ਪਤਾ ਹੋਰ ਅਗਲੇ 75 ਸਾਲ ਨੂੰ ਪੰਜਾਬ ਦੋਨੇ ਇੱਕ ਹੋ ਜਾਣ। ਵੈਰੀ ਗੁੱਡ, ਹੈਨਾ? ਤਾਂ ਆਪਾਂ ਤਾਂ ਇਹੀ ਚਾਹੁੰਦੇ ਹਾਂ, ਗਵਰਨਮੈਂਟ ਸ਼ੁੱਡ ਟੇਕ ਅ ਗੁੱਡ ਐਕਸ਼ਨਸ ਕਿ ਵੀ ਆਪਾਂ ਇੱਕ ਹੋਈਏ, ਵਧੀਆ। ਆਪਣੇ YouTube ਤੇ ਇੰਨਾ ਫੋਲੋ ਕਰਦਾ ਸੀਗਾ ਆਪਣੇ ਸਰਦਾਰ ਜੀ ਤੁਹਾਨੂੰ ਤੇ ਨਸ ਢਿੱਲੋਂ ਜੀ ਨੂੰ। ਮੈਂ ਕਿਹਾ ਯਾਰ ਕੋਈ ਰਾਬਤਾ ਬਣੇ ਪਰ ਦੇਖੋ ਪ੍ਰਮਾਤਮਾ ਨੇ ਕਿਵੇਂ ਬਣਾਇਆ ਜੀ। अस्सलाम वालेकुम, सत श्री अकाल। एक बार फिर दरबार साहब करतारपुर साहब तो ਤੁਹਾਨੂੰ ਅਪਡੇਟ ਕਰ ਰਹੇ ਹਾਂ। ਇੱਥੇ ਜੀ ਰੋਜ਼ ਦਿਹਾੜੀ ਬਹੁਤ ਸਾਰੇ ਲੋਕ ਆਉਂਦੇ ਨੇ ਔਰ ਯਾਤਰਾ ਦੇ ਨਾਲ ਉਹ ਸ਼ਰਧਾ ਭਾਵਨਾ ਲੈ ਕੇ ਵੀ ਆਉਂਦੇ ਨੇ ਅਤੇ ਉਹਨਾਂ ਦੇ ਦਿਲ 'ਚ ਇੱਕ ਖਿੱਚ ਵੀ ਹੁੰਦੀ ਹੈ, ਆਪਣੇ ਪਿੰਡ ਦੀ ਤਾਂਘ ਵੀ ਹੁੰਦੀ ਹੈ। ਮੈਂ ਗੁਰਦੁਆਰਾ ਸਾਹਿਬ ਅੱਜ ਮੇਰੇ ਯਾਰ ਸੱਜਣ ਆਏ ਸੀ ਅਤੇ ਮੈਂ ਫਿਰਨ ਦਿਆਂ ਸੀ ਅਤੇ ਬਜ਼ੁਰਗ ਮੇਰੇ ਪਿੱਛੇ ਦੌੜ ਲਾ ਰਹੇ ਸੀ। ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ, ਲੇਕਿਨ ਇਹ ਉਹ ਤਾਂਘ ਹੈ, ਉਹ ਖਿੱਚ ਹੈ ਜੋ ਆਪਣੇ ਪਿੰਡਾਂ ਦੀ ਖਿੱਚ ਸੀਗੀ। ਸੋ ਜਦੋਂ ਇਹ ਮੈਨੂੰ ਗੱਲਬਾਤ ਦੱਸ ਰਹੇ ਸੀ ਆਪਣੇ ਪਿੰਡ ਬਾਰੇ ਅਤੇ ਮੈਂ ਵੇਖਿਆ ਇਹਨਾਂ ਦੇ ਅੱਖਾਂ 'ਚ ਦੇ ਵਿੱਚ ਹੰਝੂ ਆ ਗਏ ਅਤੇ ਮੈਂ ਕਿਹਾ ਚਲੋ ਆਪਣਾ ਜਿਹੜਾ ਪਰਿਵਾਰ ਹੈ ਪੰਜਾਬੀ ਲਹਿਰ ਦਾ ਪਰਿਵਾਰ, ਇਹਨਾਂ ਨਾਲ ਵੀ ਇਸ ਗੱਲਬਾਤ ਦੀ ਸਾਂਝ ਕੀਤੀ ਜਾਵੇ ਕਿ ਇਹਨਾਂ ਦਾ ਪਿਛੋਕੜ ਪਿੰਡ ਕੀ ਹੈ। ਸਭ ਤੋਂ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਦਲਜੀਤ ਸਿੰਘ ਰਾਏ ਜੀ। ਅੱਛਾ, ਅਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਪਟਿਆਲੇ ਤੋਂ ਜੀ। ਪਟਿਆਲੇ ਤੋਂ? ਹਾਂਜੀ। ਅਤੇ ਦਰਬਾਰ ਸਾਹਿਬ ਨਾਲ ਤਾਂ ਇੱਕ ਆਪਣੀ ਹੈ ਖਿੱਚ ਹੈ ਹੀ ਹੈ ਜੀ, ਪਰ ਆਪਣੀ ਪੁਰਖਿਆਂ ਦੀ ਖਿੱਚ ਉਦੋਂ ਵੱਧ ਦਰਬਾਰ ਸਾਹਿਬ ਤੋਂ ਵੱਧ ਤਾਂ ਨਹੀਂ ਕਹਿੰਦਾ, ਬਸ ਉਹਦੇ ਨੇੜੇ ਤੇੜੇ ਹੀ ਹੈ ਜੀ। ਹਾਂਜੀ। ਤੇ ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਪੜਾਣਾ ਜੀ। ਪੜਾਣਾ? ਹਾਂਜੀ। ਆ ਬਿਲਕੁਲ ਬਾਰਡਰ ਦੇ ਲਾਗੇ। ਜਿਵੇਂ ਸਾਨੂੰ ਦੱਸਦੇ ਸੀ ਜੀ ਬਜ਼ੁਰਗ, ਮੇਰੇ ਫਾਦਰ ਸਾਹਿਬ ਨੇ ਲਾਹੌਰ ਤੋਂ ਐਫਏ ਕੀਤੀ ਵੀ ਸੀ ਜੀ। ਵਾਹ ਜੀ ਵਾਹ। ਕਿਹੜੇ ਕਾਲਜ ਤੋਂ? ਇਹ ਮੇਰੇ ਯਾਦ ਨਹੀਂ ਜੀ ਹੁਣ। ਮੈਂ ਲੱਗਿਆ ਸੀ ਪਹਿਲਾਂ ਸਰਟੀਫਿਕੇਟ ਲਿਆਉਣ ਚੱਕ ਕੇ, ਫਿਰ ਮੈਂ ਪਤਾ ਨਹੀਂ ਕੋਈ ਮਿਲੇ ਨਾ ਮਿਲੇ, ਪਰ ਅੱਜ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ। ਮੈਂ ਤੁਹਾਨੂੰ ਆਪਣੇ YouTube ਤੇ ਇੰਨਾ ਫੋਲੋ ਕਰਦਾ ਸੀਗਾ ਆਪਣੇ ਸਰਦਾਰ ਜੀ ਤੁਹਾਨੂੰ ਤੇ ਨਸ ਢਿੱਲੋਂ ਜੀ ਨੂੰ। ਮੈਂ ਕਿਹਾ ਯਾਰ ਕੋਈ ਰਾਬਤਾ ਬਣੇ ਪਰ ਦੇਖੋ ਪ੍ਰਮਾਤਮਾ ਨੇ ਕਿਵੇਂ ਬਣਾਇਆ ਜੀ। ਤੇ ਮੇਰੀ ਬੇਟੀ ਵੀ ਇੰਨੀ ਐਕਸਾਈਟਡ ਹੈ, ਇਹ ਕਹਿੰਦੀ ਸਾਡੇ ਦਾਦੇ ਦਾ ਪਿੰਡ ਦੇਖਣਾ ਸੀ ਪਿਛਲਾ। ਉਹ ਵੀ ਤੁਹਾਨੂੰ ਵਿਖਾਉਂਦੇ ਆ ਕਿ ਅਸੀਂ ਜਲਦੀ ਤੋਂ ਜਲਦੀ ਲਾਹੌਰ ਨਨਕਾਣਾ ਸਾਹਿਬ ਮੱਥਾ ਟੇਕਣਾ। ਮੈਂ ਤੁਹਾਡੇ ਕੋਲ ਇੱਕ ਮਿੰਟ ਆਨਾ, ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ। ਹਾਂਜੀ। ਤੁਹਾਡੇ ਨਾਲ ਹੋਰ ਕੌਣ ਆਏ ਨੇ? ਭਾਈ ਸਾਹਿਬ ਜਗਸੀਰ ਸਿੰਘ ਨੇ ਜੀ। ਮੈਂ ਪਟਿਆਲੇ ਤੋਂ। ਤੁਸੀਂ ਵੀ ਪਟਿਆਲੇ ਤੋਂ? ਹਾਂਜੀ। ਔਰ ਤੁਹਾਡੀ? ਇਹ ਮੇਰੇ ਵਾਈਫ ਨੇ ਜੀ। ਅੱਛਾ, ਬਲਜੀਤ ਕੌਰ ਆਏ। ਔਰ ਤੁਹਾਡੀ ਬੇਟੀ ਜੀ ਦਾ ਕੀ ਨਾਮ? ਨਵਰੀਤ ਕੌਰ ਜੀ। ਨਵਰੀਤ ਕੌਰ, ਠੀਕ ਹੋ ਗਿਆ। ਅੱਛਾ, ਤੁਹਾਡੇ ਦਾਦਾ ਜੀ ਦਾ ਪਿੰਡ? ਹਾਂਜੀ। ਤੁਹਾਡੇ ਦਾਦਾ ਜੀ ਦਾ ਮੇਰੇ ਫਾਦਰ ਸਾਹਿਬ ਦਾ ਪਿੰਡ ਸੀ ਜੀ ਆਪਣਾ। ਤੁਹਾਡੇ ਪਿਤਾ ਜੀ ਦਾ ਨਾਂ ਕੀ ਹੈ? ਸੁਦਰਸ਼ਨ ਲਾਲ। ਹਾਂਜੀ, ਉਹ ਤਾਂ ਪੂਰੇ ਹੋ ਗਏ ਜੀ। ਦਾਦਾ ਜੀ? ਰਾਏ ਦੌਲਤ। ਮੈਂ ਨਾਂ ਤੁਹਾਡੇ ਕੋਲ ਹਾਂਜੀ ਕਿ ਅਗਰ ਕੋਈ ਬੰਦਾ ਪਿੰਡ ਤੋਂ ਵੇਖ ਰਿਹਾ ਨਾ ਮੈਂ ਦੱਸ ਰਿਹਾ। ਹਾਂਜੀ। ਰਾਏ ਦੌਲਤ ਦੇ ਫਾਦਰ ਦਾ ਨਾਂ ਸੀ ਸੋਹਣ ਲਾਲ ਦੇ ਫਾਦਰ ਦਾ ਨਾਂ ਸੀ ਵਧਾਵਾ ਰਾਮ। ਬਸ ਇੱਥੇ ਤੱਕ ਪਤਾ ਜੀ। 5 ਪੀੜ੍ਹੀਆਂ ਹੋ ਗਈਆਂ। ਇਹ ਵੀ ਬੜਾ ਪਤਾ, ਅੱਜ ਕੱਲ ਦੇ ਮੁੰਡਿਆਂ ਨੂੰ ਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਅਸੀਂ ਹਰਿਦੁਆਰ ਤੋਂ ਲਿਆਏ ਸੀਗੇ ਜੀ। ਅੱਛਾ। ਪਿੱਛੋਂ ਰਿਕਾਰਡ ਹਰਿਦੁਆਰ ਮਿਲਦਾ ਸੀ ਜਦੋਂ ਇਕੱਠਾ ਸੀ ਨਾ ਪਾਕਿਸਤਾਨ ਇੰਡੀਆ, ਉਦੋਂ ਮਤਲਬ ਫੁੱਲ ਵਗੈਰਾ ਹਰਿਦੁਆਰ ਪਾਉਂਦੇ ਹੁੰਦੇ ਸੀ। ਅੱਛਾ, ਤੁਸੀਂ ਲਾਹੌਰ ਦੇ ਹੋ ਤੇ ਕਿਹੜੀਆਂ ਯਾਦਾਂ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦੱਸੀਆਂ ਨੇ? ਕਿਸ ਤਰ੍ਹਾਂ ਉੱਥੇ ਵਸੇਬ ਸੀਗਾ, ਆਪਸੀ ਰਹਿਣ ਸਹਿਣ ਕਿੱਦਾਂ ਦਾ ਸੀ, ਤੇ 47 ਤੋਂ ਫਿਰ ਉਜੜ ਕੇ ਕਿੱਦਾਂ ਗਏ? ਉੱਜੜ ਕੇ ਤਾਂ ਇਦਾਂ ਗਏ ਜੀ, ਮਤਲਬ ਵੀ ਜਦੋਂ ਆਹ ਹਾਲਾਤ ਵਿਗੜ ਗਏ, ਖਰਾਬ ਹੋ ਗਏ, ਆਉਣਾ ਪਿਆ ਜੀ। ਪਰ ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦਾ ਜੀ ਮਤਲਬ ਵੀ ਹੁਣ ਵੀ ਨਾ ਕਈ ਵਾਰੀ ਉਹ ਯਾਦ ਕਰਕੇ ਰੋ ਪੈਂਦੇ ਸੀ। ਕਹਿੰਦੇ ਯਾਰ
ਮੈਨੂੰ ਬੱਬੀ ਨਿੱਕ ਨੇ ਮੇਰਾ ਬੱਬੀ ਆ ਜੀ, ਉਹ ਕਹਿੰਦੇ ਤੈਨੂੰ ਕੀ ਪਤਾ ਲਾਹੌਰ ਕੀ ਸੀ ਕੀ ਨਹੀਂ, ਤੈਨੂੰ ਕੀ ਦੱਸਾਂ ਮੈਂ, ਕਹਿੰਦੇ ਜਦ ਤੈਨੂੰ ਪਤਾ ਹੀ ਨਹੀਂ, ਤੂੰ ਹੈ ਹੀ ਛੋਟਾ। ਪਰ ਉਹ ਮੇਰੀਆਂ ਯਾਦਾਂ ਭਾਜੀ ਇੰਨੀਆਂ ਦਿਲ 'ਚ ਵੱਸੀਆਂ ਪਈਆਂ ਸੀ ਵੀ ਮੈਂ ਕਿਹਾ ਮੈਂ ਜੇ ਜਿਉਂਦੇ ਜੀ ਜਾਣਾ ਹੀ ਜਾਣਾ ਇੱਕ ਵਾਰੀ ਆਪਣੇ ਘਰੇ, ਨਹੀਂ ਜ਼ਰੂਰ, ਜਾਂ ਆਪਣਾ ਪਿੰਡ ਦੇਖਿਆ ਵਾ। ਹੁਣ ਮੈਂ ਸੋਚ ਰਿਹਾ ਸੀਗਾ ਜੀ ਮੈਂ ਸਾਰੀ ਫੈਮਿਲੀ ਨੂੰ ਲੈ ਕੇ ਅੰਮ੍ਰਿਤਸਰ ਦੇ ਨੇੜੇ ਪੈਂਦਾ, ਮੈਂ ਇਹਨੂੰ ਦੇਖਿਆ, ਮੈਂ ਕਿਹਾ ਯਾਰ YouTube ਤੇ ਸਰਚ ਕਰ ਵੀ ਆਪਣਾ ਇਹ ਪਿੰਡ ਜਿਹੜਾ ਪੜਾਣਾ ਕਿੱਥੇ ਪੈਂਦਾ। ਪੜਾਣਾ 'ਚ ਬੜਾ ਤਗੜਾ ਗੁਰਦੁਆਰਾ ਸਾਹਿਬ ਹਾਂਜੀ, ਫਿਰ ਇਹਨਾਂ ਨੇ ਦੱਸਿਆ ਕਹਿੰਦੇ ਛੀਨੇ ਦੇ ਨਾਲ, ਮੈਂ ਕਿਹਾ ਚੱਲ ਉੱਥੋਂ ਆਪਾਂ ਨਾ ਪਿੰਡ ਦੀ ਝਲਕ ਦੇਖ ਆਵਾਂਗੇ ਆਪਣੇ ਇੰਡੀਆ 'ਚ। ਚਲੋ ਅੱਜ ਵਾਹਿਗੁਰੂ ਨੇ ਕਿਰਪਾ ਕਰੀ ਹੈ ਜੀ, ਬਾਕੀ ਤੁਸੀਂ ਪੂਰਾ ਪਿੰਡ ਵਹਾਵਾਂਗੇ ਤੁਹਾਨੂੰ। ਚਲੋ ਬਹੁਤ ਬਹੁਤ ਧੰਨਵਾਦ ਜੀ, ਕਿ ਬਾਬੇ ਨਾਨਕ ਦੀ ਬਹੁਤ ਕਿਰਪਾ ਹੋਈ ਹੈ ਜੀ, ਤੁਸੀਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਮਿਲੀਆਂ, ਭਾਈ ਸਾਹਿਬ ਜੀ ਮਿਲੇ। ਜਿਹੜੀ ਤੜਪ ਜਿਹੜੀ ਖਿੱਚ ਮੈਂ ਤੁਹਾਡੇ 'ਚ ਵੇਖ ਰਿਹਾ, ਤੁਹਾਡੇ ਅੱਖਾਂ ਰਾਹੀਂ ਮੈਂ ਤੁਹਾਨੂੰ ਉਹ ਝਲਕ ਵੇਖ ਰਿਹਾ, ਵੱਡਿਆਂ 'ਚ ਕਿੰਨੀ ਕੁ ਖਿੱਚ ਸੀ ਉਸ ਚੀਜ਼? ਬਹੁਤ ਜ਼ਿਆਦਾ ਸੀ ਜੀ, ਬਹੁਤ ਜ਼ਿਆਦਾ, ਮੈਂ ਹੁਣ ਦੱਸ ਨਹੀਂ ਸਕਦਾ। ਕਿੰਨੀ ਜ਼ਮੀਨ ਸੀ ਪਟਾਣੇ 'ਚ? ਪਟਾਣੇ ਹੁਣ ਮੈਨੂੰ ਇੰਨਾ ਨਹੀਂ ਪਤਾ ਜੀ। ਅੱਛਾ, ਤੇ ਹੁਣ ਕੀ ਕਰਦੇ ਹੋ ਵੈਸੇ ਤੁਸੀਂ? ਅਸੀਂ ਖੇਤੀਬਾੜੀ ਰਿਟਾਇਰ ਹੋ ਗਏ ਜੀ, ਹੁਣ ਮੈਂ ਕੈਨੇਡਾ ਰਹਿਣਾ ਜ਼ਿਆਦਾ। ਅੱਛਾ, ਕੈਨੇਡਾ। ਹਾਂਜੀ, ਫਿਰ ਤੇ ਤੁਹਾਡੇ ਲਈ ਵੀਜ਼ੇ ਦਾ ਕੋਈ ਮਸਲਾ ਨਹੀਂ ਹੈਗਾ? ਨਹੀਂ, ਪਰ ਮੈਂ ਸਿਟੀਜ਼ਨ ਨਹੀਂ ਜੀ ਉੱਥੋਂ ਦਾ। PR ਹੈਗੀ? PR ਵੀ ਨਹੀਂ ਹੈਗੇ, ਬੇਟੀ ਹੈ ਜੀ ਮੇਰੀ। ਅੱਛਾ, ਹਾਂ, ਵੱਡੀ ਬੇਟੀ ਹੈ, ਤੇ ਹੁਣ ਹੈ ਤਾਂ ਅਸੀਂ ਇੰਡੀਅਨ ਸਿਟੀਜ਼ਨ ਹੀ ਹਾਂ। ਨਹੀਂ, ਫਿਰ ਵੀ ਕਰਦੇ ਤੁਹਾਡੇ ਵੀਜ਼ੇ ਦਾ, ਐਸੀ ਕੋਈ ਗੱਲ ਨਹੀਂ ਹੈਗੀ। ਕੋਈ ਨਹੀਂ ਜੀ, ਮਿਹਰਬਾਨੀ। ਚਲੋ ਇਹ ਬੇਟੀ ਦਾ ਵੀ ਜ਼ਰੂਰ ਕਰਨਾ ਭਾਜੀ, ਤੁਹਾਡੀ ਬੇਟੀ ਹੈ ਛੋਟੀ। ਹਾਂਜੀ, ਸਾਡੇ ਨਾਲ ਇੱਥੇ ਇਹਨਾਂ ਕੋਲ ਵੀ ਪੁੱਛਦੇ ਆ, ਤੁਸੀਂ ਕਿੱਧਰੋਂ ਆਏ ਹੋ ਜੀ? ਮੈਂ ਇਹਨਾਂ ਦੀ ਬੇਟੀ ਪਟਿਆਲੇ ਤੋਂ, ਵੈਸੇ ਮੈਂ ਮੈਰਿਡ ਆ ਮਾਨਸਾ। ਨਹੀਂ, ਉਹ ਦੱਸ ਰਹੇ ਸੀ ਨਾ ਕਿ ਤੁਸੀਂ USA ਤੋਂ? ਹਾਂਜੀ, ਮਤਲਬ ਮੈਂ ਵਿਜ਼ਿਟ ਕਰਦੀ ਰਹਿੰਦੀ USA ਕੈਨੇਡਾ। ਮੇਰੀ ਸਿਸਟਰ ਤੇ ਬ੍ਰਦਰ ਕੈਨੇਡਾ ਨੇ ਨਾ, ਫਿਰ ਉਹਨਾਂ ਕੋਲ। ਤੁਸੀਂ ਆਪਣਾ ਨਾਂ ਕੀ ਦੱਸਿਆ? ਨਵਰੀਤ ਕੌਰ ਜੀ। ਤੇ ਤੁਹਾਡੇ ਕੋਲ ਕਿਹੜੀਆਂ ਯਾਦਾਂ ਨੇ, ਕਿਉਂਕਿ ਹੁਣ ਤੁਸੀਂ ਤੀਸਰੀ ਜਿਹੜੀ ਹੈ ਨਾ ਉਹ ਪੀੜ੍ਹੀ ਆ ਗਈ ਹੈ, ਤੁਸੀਂ ਆਪਣੇ ਦਾਦੇ ਕੋਲ ਕੀ ਕੁਝ ਸੁਣਿਆ ਵਾ? ਹਾਂਜੀ, ਉਹ ਕਾਫੀ ਯਾਦ ਕਰਦੇ ਸੀ ਖੁੱਡੀਆਂ ਪਿੰਡ ਨੂੰ, ਪੜਾਣਾ ਪਿੰਡ, ਮਤਲਬ ਉਹਨਾਂ ਦੀ ਵੀ ਇੱਛਾ ਸੀ ਵੀ ਜੇ ਉਹ ਹੁਣ ਜਿਉਂਦੇ ਹੁੰਦੇ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋ ਰਿਹਾ, ਮੈਨੂੰ ਇੰਨਾ ਪਤਾ ਹੈ। ਮੇਰੇ ਦਾਦੀ ਜੀ ਨੇ ਵੀ ਆਉਣਾ ਸੀਗਾ, ਬਟ ਉਹ ਕਿਸੇ ਕਾਰਨ ਉਹਨਾਂ ਦੀ ਤਬੀਅਤ ਨਹੀਂ ਠੀਕ ਸੀ ਤਾਂ ਉਹ ਆ ਨਹੀਂ ਪਾਏ। ਅੱਜ ਆਣਾ ਸੀ? ਹਾਂਜੀ, ਉਹਨਾਂ ਨੇ ਆਉਣਾ ਸੀ। ਕਿੰਨੀ ਏਜ ਹੈ ਉਹਨਾਂ ਦੀ? 83। ਉਹਨਾਂ ਦੀ ਤਬੀਅਤ ਨਹੀਂ ਸੀ ਠੀਕ, ਤਾਂ ਇਸ ਕਰਕੇ ਨਹੀਂ ਉਹ ਆ ਪਾਏ। ਤਾਂ ਉਹਨਾਂ ਨੂੰ ਸੀਗਾ ਵੀ, ਕਿਉਂਕਿ ਉਹਨਾਂ ਨੇ ਵੀ ਆਪਣਾ ਹਜੇ ਐਕਚੁਅਲ ਸਹੁਰਾ ਪਿੰਡ ਨਹੀਂ ਦੇਖਿਆ, ਤਾਂ ਉਹਨਾਂ ਨੂੰ ਵੀ ਹੈ, ਮੇਰੇ ਮੰਮਾ ਨੂੰ ਤੇ ਮੇਰੀ ਦਾਦੀ ਜੀ ਨੂੰ ਕਾਫੀ ਸੀਗਾ ਵੀ ਅਸੀਂ ਜ਼ਰੂਰ ਜਾ ਕੇ ਦੇਖੀਏ। ਮੇਰੇ ਜਿਹੜੇ ਪੜਦਾਦਾ ਜੀ ਸੋਹਣ ਲਾਲ ਜੀ ਪਟਵਾਰੀ ਸੀਗੇ ਜੀ ਖੁੱਡੀਆਂ 'ਚ। ਖੁੱਡੀਆਂ 'ਚ, ਹਾਂਜੀ। ਮੇਰਾ ਬਹੁਤ ਅੱਛਾ ਦੋਸਤ ਰਹਿੰਦਾ, ਮੈਂ ਅੱਜ ਹੀ ਤੁਹਾਡਾ ਰਾਬਤਾ ਕਰਾ ਦਾਂਗਾ। ਅੱਛਾ, ਖੁੱਡੀਆਂ ਪਟਵਾਰੀ ਸੀ ਜੀ। ਅੱਛਾ, ਹਾਂਜੀ। ਤੇ ਅੱਛਾ, ਇਹ ਦੱਸੋ ਕਿ ਜੋ ਖਿੱਚ ਮੈਂ ਤੁਹਾਡੇ ਪਿਤਾ ਜੀ 'ਚ ਵੇਖ ਰਿਹਾ, ਔਰ ਪਿਤਾ ਜੀ ਨੇ ਤੁਹਾਡੀ ਅੱਗੇ ਗੱਲ ਦੱਸੀ, ਤੁਹਾਡੇ ਅੰਦਰ ਕੀ ਖਿੱਚ ਹੈ, ਕੀ ਬੇਤਾਬੀ ਹੈ ਆਪਣਾ ਪਟਾਣਾ ਵੇਖਣ ਦੀ? ਅਸੀਂ ਉਹਨੀ ਮਾਰਕੀਟ 'ਚ ਬੈਠੇ ਸੀਗੇ, ਅਸੀਂ ਉਹੀ ਵਿਸ਼ ਕਰ ਰਹੇ ਸੀ ਕਿ ਕਾਸ਼ ਸਾਨੂੰ ਕਹਿ ਦੇਣ ਵੀ ਜਾਓ ਲਾਹੌਰ ਦੇਖ ਆਓ, ਇਸਲਾਮਾਬਾਦ ਦੇਖ ਆਓ, ਤਾਂ ਅਸੀਂ ਕੁਝ ਸੋਚੇ ਬਿਨਾਂ ਇੱਥੋਂ ਹੀ ਨਹੀਂ ਚਲੇ ਜਾਈਏ। ਤਿਆਰੀ ਤੁਸੀਂ ਪੂਰੀ ਕਰਕੇ ਨਹੀਂ ਆਏ, ਪਰ ਫਿਰ ਵੀ ਚਲੇ ਜਾਂਦੇ। ਹੁਣ ਅਸੀਂ ਨਾ, ਮਤਲਬ ਜਿਹੜਾ ਵੀ ਮੋੜ ਮੁੜ ਰਹੇ ਆ, ਮੈਂ ਉਹੀ ਕਹਿ ਰਹੀ ਸੀ, ਮੈਂ ਕਿਹਾ ਪਾਪਾ ਨਾ ਵਾਪਸ ਜਾਂਦੇ। ਮੇਰੇ ਐਕਚੁਅਲੀ ਹਸਬੈਂਡ ਅਫਰੀਕਾ ਨੇ, ਮੈਂ ਕਿਹਾ ਉਹ ਵਾਪਸ ਆ ਜਾਣ, ਆਪਾਂ ਉਹਨਾਂ ਨੂੰ ਕਹਿੰਦੇ ਸਾਨੂੰ ਪਤਾ ਕਰਕੇ ਦੇਣ ਸਾਰਾ ਕੁਝ, ਆਪਾਂ ਨਾਲ ਦੀ ਨਾਲ ਅਪਲਾਈ ਕਰੀਏ, ਆਪਾਂ ਨਨਕਾਣਾ ਸਾਹਿਬ ਆਣਾ। ਮੈਂ ਉਹੀ ਕਹਿ ਰਹੀ ਸੀ, ਮੈਂ ਕਿਹਾ ਪਾਪਾ ਵੀਰ ਜੀਆਂ ਨੂੰ ਪੁੱਛੋ, ਆਪਾਂ ਅਗਲੇ ਮਹੀਨੇ ਹੀ ਆ ਜਾਣਾ, ਕੋਈ ਚੱਕਰ ਨਹੀਂ ਹੈ, ਵੀ ਜਿੰਨੀ ਜਲਦੀ ਅਸੀਂ ਆ ਸਕਦੇ ਹਾਂ ਵੀ ਸਾਨੂੰ ਬਹੁਤ ਹੈ। ਵੀ ਅਸੀਂ, ਮੇਰੀ ਸਿਸਟਰ, ਵੱਡੀ ਸਿਸਟਰ, ਉਹਨਾਂ ਨੂੰ ਬਹੁਤ ਹੈ ਲਾਹੌਰ ਦਾ, ਵੀ ਉਹ ਵੀ ਉਹਨਾਂ ਦਾ ਨਾਮ ਹੈ ਜੀ ਸੁਮੀਤ ਕੌਰ। ਚਲੋ ਜੀ, ਉਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਵੀ ਹੋ ਗਈ ਹੈ। ਮੇਰਾ ਬੇਟਾ ਭਾਜੀ ਉਹ ਵੀ YouTube 'ਚ ਬਹੁਤ ਹੈ ਉਹ, ਤੇ ਯਾਰ ਜਿਗਰੀ ਕਸੂਤੀ ਡਿਗਰੀ ਸਾਡਾ ਇੰਨਾ ਬਹੁਤ ਆਪਣਾ ਵੈਬ ਸੀਰੀਜ਼ ਮਸ਼ਹੂਰ ਹੋਈ ਹੈ, ਚਰਚਿਤ ਹੋਈ ਹੈ ਜੀ ਆਲ ਓਵਰ ਵਰਲਡ ਦੇ ਵਿੱਚ। ਪਾਕਿਸਤਾਨ ਦੇ ਵੀ ਹੁਣ ਮਿਲੇ ਸੀ ਮੈਨੂੰ ਆਪਣੇ ਲੜਕੇ, ਉਹ ਦੇਖਦੇ ਸੀ, ਉਹਨਾਂ ਨੇ ਜਦੀ ਕੱਢ ਕੇ ਪ੍ਰਤੀਕ ਸਿੰਘ ਰਾਏ ਨਾਂ ਬੇਟੇ ਦਾ ਜੀ, ਤੇ ਯਾਰ ਜਿਗਰੀ ਕਸੂਤੀ ਡਿਗਰੀ ਜੀ, ਉਹਦੇ 'ਚ ਏਕਮ ਦਾ ਰੋਲ ਹੈ ਜੀ ਉਹਦਾ। ਤੁਸੀਂ ਕੱਢੋਗੇ YouTube ਤੇ 1 ਸਕਿੰਟ 'ਚ ਆਊਗਾ। ਪਾਰਟ 1 ਪਾਰਟ 2 ਹੁਣ ਕੈਨੇਡਾ ਤੋਂ ਸ਼ੂਟ ਕੀਤਾ ਜੀ ਗੁਰਰੇਜ ਅਖਤਰ ਨਾਲ ਉਹਨੇ। ਹਾਂਜੀ, ਵਿਆਹ ਦਾ ਪੰਗਾ ਉਹਦਾ ਸੌਂਗ ਆ, ਉਹਦੇ 'ਚ ਆਇਆ ਮਾਡਲ ਆਇਆ ਜੀ ਬੇਟਾ। ਅੱਛਾ, ਇੱਕ ਗੱਲ ਦੱਸਿਓ, ਤੁਹਾਨੂੰ ਕੀ, ਬੜਾ ਮੈਂ ਓਪਨਲੀ ਕੁਐਸਚਨ ਕਰ ਰਿਹਾ ਕਿ ਦੇਖੋ ਜੋ ਪਾਕਿਸਤਾਨ ਇੰਡੀਆ ਦੇ ਹਾਲਾਤ ਨੇ, ਠੀਕ ਹੈ, ਵੈਸੇ ਤੇ ਜੇ ਪੁਰਾਣਾ ਇਤਿਹਾਸ ਪੜ੍ਹੀਏ ਤਾਂ ਜਿਸ ਦਿਨ ਪਾਕਿਸਤਾਨ ਇੰਡੀਆ ਬਣਿਆ, ਸਾਡਾ ਲੜਾਈ ਝਗੜਾ ਉਸ ਦਿਨ ਦਾ, ਉਹ ਤੋਂ ਪਹਿਲੇ ਕੋਈ ਲੜਾਈ ਝਗੜਾ ਨਹੀਂ ਹੈਗਾ। ਅੱਜ ਦੀ ਪੀੜ੍ਹੀ ਕੀ ਸੋਚਦੀ ਹੈ, ਚੜ੍ਹਦੇ ਵਾਲੇ ਪਾਸੇ ਮੈਂ ਵੇਖਣਾ ਚਾਹੁੰਦਾ ਕਿ ਅੱਜ ਦੀ ਪੀੜ੍ਹੀ ਦੀ ਕੀ ਸੋਚ ਹੈ, ਕਿ ਜੋ ਹਾਲਾਤ ਆ ਉਹ ਇਸ ਤਰ੍ਹਾਂ ਰਹਿਣ ਜਾਂ ਵਧੀਆ ਹੋਣੇ ਚਾਹੀਦੇ ਆ? ਨਹੀਂ, ਵਧੀਆ ਹੋਣੇ ਚਾਹੀਦੇ। ਇਹ ਤਾਂ ਜੀ ਦੇਖੋ, ਜਿਵੇਂ 75 ਸਾਲ ਮੇਰੇ ਖਿਆਲ 'ਚ ਆਲਮੋਸਟ ਹੋ ਗਏ ਆਪਣੀ ਵੰਡ ਨੂੰ, ਕੀ ਪਤਾ ਹੋਰ ਅਗਲੇ 75 ਸਾਲ ਨੂੰ ਪੰਜਾਬ ਦੋਨੇ ਇੱਕ ਹੋ ਜਾਣ। ਵੈਰੀ ਗੁੱਡ। ਹਨਾ, ਤਾਂ ਆਪਾਂ ਤਾਂ ਇਹੀ ਚਾਹੁੰਦੇ ਆ, ਕਿਉਂਕਿ ਸਾਡੀ ਜਿਹੜੀ ਪੀੜ੍ਹੀ ਹੈ ਨਾ, ਉਹਨੂੰ ਕੋਈ ਲੜਾਈ ਝਗੜੇ ਤੋਂ ਜਾਂ ਕੋਈ, ਮਤਲਬ ਅਸੀਂ ਤਾਂ ਨਾਰਮਲ ਵੀ ਫਰੈਂਡਸ ਨਹੀਂ ਲੜ ਕੇ ਖੁਸ਼ ਹੁੰਦੇ, ਸਾਨੂੰ ਹੁੰਦਾ ਵੀ ਗੱਲ ਹੋ ਗਈ ਛੱਡੋ। ਹੁਣ ਇਹ ਵੀ 75 ਸਾਲ ਪੁਰਾਣੀਆਂ ਨੇ ਗੱਲਾਂ, ਮਤਲਬ ਮਿੱਟੀ ਪਾਓ ਕਹਿੰਦੇ ਆਪਾਂ, ਜਿਵੇਂ ਛੱਡਣੀ ਚਾਹੀਦੀ ਆ, ਇੱਕ ਹੋਣਾ ਚਾਹੀਦਾ। ਦੇਖੋ, ਗਵਰਨਮੈਂਟ ਸ਼ੁੱਡ ਟੇਕ ਅ ਗੁੱਡ ਐਕਸ਼ਨਸ
ਕਿ ਵੀ ਆਪਾਂ ਇੱਕ ਹੋਈਏ ਵਧੀਆ। ਚਲੋ ਇੱਕ ਨਹੀਂ ਹੋ ਸਕਦਾ ਤਾਂ ਐਟਲੀਸਟ ਆਪਣੀ ਸੌਖਾ ਤਾਂ ਹੋਵੇ, ਆਣਾ ਜਾਣਾ ਇੰਨਾ ਈਜ਼ੀ ਹੋ ਜੇ, ਜਿਵੇਂ ਕਿ ਆਪਾਂ ਜਿਵੇਂ ਕੈਨੇਡਾ ਤੋਂ ਅਮਰੀਕਾ ਜਾਣਾ ਕੋਈ ਔਖਾ ਨਹੀਂ ਹੈ, ਕੋਈ ਕੁਐਸਚਨਿੰਗ ਨਹੀਂ ਹੈ, ਤਾਂ ਆਪਾਂ ਨੂੰ ਵੀ ਇਦਾਂ ਹੋ ਜਾਏ ਕਿ ਆਪਾਂ ਈਜ਼ੀਲੀ ਇੱਕ ਦੂਜੇ ਦੀ ਕੰਟਰੀਜ਼ 'ਚ ਆ ਸਕੀਏ, ਟ੍ਰੇਡ ਕਰ ਸਕੀਏ, ਵਧੀਆ ਇੱਕ ਦੂਜੇ ਨੂੰ ਮਿਲ ਸਕੀਏ, ਅੱਗੇ ਰਿਲੇਸ਼ਨਸ ਬਣਨ, ਤਾਂ ਵਧੀਆ ਗੱਲ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਵੇਖ ਲਓ ਜੀ, ਜਿੱਥੇ ਆਪਾਂ ਤੁਹਾਨੂੰ 47 ਦੀ ਇੱਕ ਪੀੜ੍ਹੀ ਜਿਨ੍ਹਾਂ ਨੇ 47 ਵੇਖੀ ਉਹ ਅੱਜ ਸਾਡੇ 'ਚ ਮੌਜੂਦ ਨਹੀਂ ਹੈ, ਲੇਕਿਨ ਤੜਪ ਆਪਣੇ ਪਿੰਡ ਦੀ ਜਿਹੜੀ ਇੱਕ ਖਿੱਚ ਹੈ ਉਹ ਬਰਕਰਾਰ ਹੈ। ਔਰ ਕਰਤਾਰਪੁਰ ਤੋਂ ਅਪਡੇਟ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਸਾਡੇ ਰੈਲੀਵੈਂਟ ਅਥਾਰਟੀਜ਼ ਨੇ ਉਹਨਾਂ ਨੂੰ ਇਸ ਚੀਜ਼ ਦਾ ਵੀ ਪਤਾ ਹੋਣਾ ਚਾਹੀਦਾ ਕਿ ਦੋਵੇਂ ਦੇਸ਼ਾਂ ਦੇ ਵਿੱਚ ਜਿਹੜੇ ਐਸੇ ਬਜ਼ੁਰਗ ਨੇ ਜਿਹੜੇ 60 ਸਾਲ ਤੋਂ ਉੱਪਰ ਨੇ, ਘੱਟ ਤੋਂ ਘੱਟ ਉਹਨਾਂ ਲਈ ਆਸਾਨੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਉਹ ਲੋਕ ਰਹਿ ਚੁੱਕੇ ਨੇ। 1% ਤਾਂ ਲੋਕ ਆਈ ਵਿਟਨੈਸ ਰਹਿ ਗਏ ਨੇ, ਸਿਰਫ 1%, ਅਤੇ ਉਹਨਾਂ ਵਿੱਚੋਂ ਵੀ ਅੱਗੇ ਜਿਹੜੇ 60 ਤੋਂ ਅਬਵ ਨੇ, ਇਹ ਐਸੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਜੋੜਨਾ ਹੈ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੋਵਾਂ ਪਾਸੇ ਜੋੜਨਾ ਹੈ। ਔਰ ਇਹ ਜਿਹੜੀ ਪਿਆਰ ਹੈ, ਜਿਹੜੀ ਮੁਹੱਬਤ ਹੈ, ਅਗਰ ਅਸੀਂ ਇਹ ਨਫ਼ਰਤ ਨੂੰ ਖ਼ਤਮ ਕਰਨਾ ਹੈ ਤਾਂ ਐਸੇ ਬਜ਼ੁਰਗਾਂ ਰਾਹੀਂ ਆਪਾਂ ਜੋੜ ਸਕਦੇ ਹਾਂ। ਸਾਡੇ ਕੋਲ ਬਹੁਤ ਅੱਛਾ ਮੌਕਾ ਹੈ। ਆਉਣ ਵਾਲੀ ਪੀੜ੍ਹੀ ਨੂੰ ਸ਼ਾਇਦ ਪਤਾ ਵੀ ਨਾ ਹੋਵੇ, ਬਹੁਤ ਸਾਰੇ ਘਰਾਂ 'ਚ ਪਤਾ ਹੀ ਨਹੀਂ ਹੈਗਾ ਕਿ ਯਾਰ ਵੱਡ ਵਡੇਰੇ ਆਏ ਪਾਕਿਸਤਾਨ ਤੋਂ ਸੀ, ਕਿੱਥੋਂ ਆਏ ਸੀ, ਇਹ ਨਹੀਂ ਪਤਾ। ਦੇਖ ਰਹੇ ਹਾਂ ਕਿ ਜਿਹੜੀ ਤੜਪ ਉਹਨਾਂ ਦੇ ਪਿਤਾ ਜੀ ਦੇ ਵਿੱਚ ਹੈ, ਭੈਣ ਜੀ ਦੇ ਵਿੱਚ ਹੈ, ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਦੇ ਵੱਡ ਵਡੇਰਿਆਂ ਨੇ ਕਿੰਨੀ ਤਗੋਦੋ ਕੀਤੀ ਹੋਣੀ ਆਪਣੇ ਵਤਨ ਨੂੰ ਵੇਖਣ ਲਈ, ਲੇਕਿਨ ਸ਼ਾਇਦ ਉਹ ਨਹੀਂ ਵੇਖ ਸਕੇ। ਔਰ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਜਿਹੜੀਆਂ ਨਫ਼ਰਤਾਂ ਨੇ ਉਹ ਦੂਰ ਹੋਣ ਔਰ ਇਹੋ ਜਿਹੇ ਲੋਕਾਂ ਲਈ ਆਉਣ ਜਾਣ ਦੇ ਵਿੱਚ ਆਸਾਨੀ ਹੋਵੇ। ਔਰ ਇਹ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਮਿਲਦੇ ਹਾਂ ਕਿਸੇ ਐਸੇ ਹੋਰ ਪਰਿਵਾਰ ਦੇ ਨਾਲ ਕਰਤਾਰਪੁਰ ਸਾਹਿਬ ਦੇ ਵਿੱਚ। ਰੱਬ ਰੱਖਾ। ਸਤਿ ਸ਼੍ਰੀ ਅਕਾਲ। ਠੀਕ ਹੈ। ਥੈਂਕ ਯੂ ਸਰ।